IMF ਦਾ ਹਕੂਮਤ ਨੂੰ ਕਰਜ਼ ਮਨਜ਼ੂਰੀ ਵਾਸਤੇ ਨਏ ਟੈਕਸ 200 ਅਰਬ ਤੋਂ ਵਧਾ ਕੇ 500 ਅਰਬ ਕਰਨ ਦੀ ਸਿਫਾਰਿਸ਼। IMF ਦਾ ਡੂ ਮੋਰ ਦਾ ਮੁਤਾਲਬਾ। IMF ਦਾ ਕਹਿਣਾ ਸੀ ਕਿ ਹਕੂਮਤ ਨਵੇਂ ਟੈਕਸ ਨਾ ਲਗਾਏ ਤੇ ਅਖਰਾਜਾਤ ਪੂਰੇ ਨਹੀਂ ਹੋ ਸਕਦੇ। ਡੀਜ਼ਲ ਤੇ ਲੀਵੀ ਵਧਾ ਕੇ ਮਜ਼ੀਦ ਟੈਕਸ ਇਕੱਠਾ ਕੀਤਾ ਜਾਏ। ਪੈਟਰੋਲ ਤੇ ਵੀ ਮਜ਼ੀਦ ਟੈਕਸ ਲਗਾਉਣ ਦੀ ਸਿਫਾਰਿਸ਼। ਐਕਸਾਈਜ਼ ਟੈਕਸ 17% ਤੋਂ ਵਧਾ ਕੇ 18% ਕਰਨ ਦੀ ਸਿਫਾਰਿਸ਼ ਕਰ ਦਿੱਤੀ। ਇਸ ਤੋਂ ਇਲਾਵਾ ਹਕੂਮਤੀ ਅਖਰਾਜਾਤ ਵਿੱਚ $600 ਅਰਬ ਦੀ ਕਮੀ ਦੀ ਸਿਫਾਰਿਸ਼। ਇਸ ਤੋਂ ਇਲਾਵਾ ਫਿਜ਼ਾਈ ਟਿਕਟਾਂ ਤੇ 17%, ਸਿਗਰਟ ਤੇ 50%, એનર્ਜੀ ਡਰਿੰਕਸ ਤੇ ਬੈਂਕਸ ਦੀ ਆਮਦਨ ਤੇ ਟੈਕਸ ਲਾਉਣ ਦੀ ਸਿਫਾਰਿਸ਼। ਇਸ ਤੋਂ ਇਲਾਵਾ ਕਈ ਇਦਾਰਿਆਂ ਦੀ ਨਿਜਕਾਰੀ ਦਾ ਮੁਤਾਲਬਾ ਵੀ ਕਰ ਦਿੱਤਾ। ਇਸ ਤੋਂ ਇਲਾਵਾ PIA ਤੇ ਸਟੀਲ ਮਿਲਸ ਦਾ ਸਾਲਾਨਾ ਖਸਾਰਾ ਕਮ ਕਰਨ ਦੀ ਤਜਵੀਜ਼। IMF ਨੇ ਕਰਪਸ਼ਨ ਮਕਾਨ ਵਾਸਤੇ ਸਪੈਸ਼ਲ ਟਾਸਕ ਫੋਰਸ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ। ਸਰਕਾਰੀ ਮੁਲਾਜ਼ਮੀ ਸਕੇਲ 17 ਤੇ ਸਕੇਲ 18 ਆਪਣੇ ਅੰਦਰੂਨੀ ਔਰ ਤੇ ਬੈਰੂਨੀ ਅਸਾਸੇ ਆਵਾਮ ਦੇ ਸਾਹਮਣੇ ਤੇ FBR ਵਿੱਚ ਸ਼ੋਅ ਕਰਨ ਦੀ ਸਿਫਾਰਿਸ਼। ਸੋਸ਼ਲ ਮੀਡੀਆ ਤੇ ਪਾਕਿਸਤਾਨੀ ਆਵਾਮ ਨੇ IMF ਦੇ ਸਰਕਾਰ ਅਫਸਰਾਨ ਦੇ ਅਸਾਸੇ ਆਵਾਮ ਦੇ ਸਾਹਮਣੇ ਲਾਉਣ ਦੇ ਫੈਸਲੇ ਨੂੰ ਬਹੁਤ ਸਰਾਹਿਆ। ਆਵਾਮ ਨੇ ਹਕੂਮਤੀ ਅਖਰਾਜਾਤ ਕਮ ਕਰਨ ਦੀ ਸਿਫਾਰਿਸ਼ ਨੂੰ ਵੀ ਸਰਾਹਿਆ। ਦੂਜੀ ਤਰਫ ਆਵਾਮ ਉੱਤੇ ਟੈਕਸਾਂ ਦੇ ਪਹਾੜ ਨੇ ਆਵਾਮ ਦਾ ਜੀਣਾ ਮੁਸ਼ਕਿਲ ਕਰ ਦਿੱਤਾ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਤੇ ਵਜ਼ੀਰ ਖਜ਼ਾਨਾ ਦਾ ਕਹਿਣਾ ਸੀ ਕਿ IMF ਦੀ ਸ਼ਰਾਇਤ ਮੰਨਣਾ ਇਸ ਵਕਤ ਹਕੂਮਤ ਦੀ ਮਜਬੂਰੀ ਹੈ। SPR ਦੇ ਮੁਤਾबिक ਆਰਮੀ ਚੀਫ ਜਨਰਲ ਆਸਿਮ ਸਲੀਮ ਨੇ ਪਿਸ਼ਾਵਰ ਪੁਲਿਸ ਲਾਈਨਸ ਦਾ ਦੌਰਾ ਕੀਤਾ। ਦੌਰੇ ਦੇ ਦੌਰਾਨ ਸ਼ੋਧਾ ਨੂੰ ਖਰਾਜ ਤਸੀਮ ਪੇਸ਼ ਕੀਤਾ। ਆਰਮੀ ਚੀਫ ਦਾ ਕਹਿਣਾ ਸੀ ਕਿ KPK ਪੁਲਿਸ ਨੇ ਫਰੰਟ ਲਾਈਨ ਫੋਰਸ ਦੇ ਤੌਰ ਤੇ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ। ਪੁਲਿਸ ਦੀਆਂ ਕੁਰਬਾਨੀਆਂ ਪੂਰੀ ਕੌਮ ਦੇ ਸਾਹਮਣੇ ਨੇ। ਪੂਰੀ ਕੌਮ ਮੁਤਹਿਦ ਹੋ ਕੇ ਦਹਿਸ਼ਤਗਰਦ ਦੇ ਨਾਸੂਰ ਨੂੰ ਜੜ ਤੋਂ ਖਤਮ ਕਰ ਦੇਵੇਗੀ। ਆਰਮੀ ਚੀਫ ਨੇ ਪੁਲਿਸ ਆਫੀਸਰਸ ਤੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਪੁਲਿਸ ਜ਼ਰਾਏ ਦਾ ਕਹਿਣਾ ਸੀ ਕਿ ਆਰਮੀ ਚੀਫ ਦੇ ਦੌਰੇ ਨੇ ਨੌਜਵਾਨਾਂ ਨੂੰ ਨया ਹੌਸਲਾ ਦਿੱਤਾ ਹੈ। IG ਪੁਲਿਸ ਵੀ ਮੁਸਲਸਲ ਪੁਲਿਸ ਦਾ ਹੌਸਲਾ ਬੁਲੰਦ ਕਰਨ ਵਾਸਤੇ ਫਰੰਟ ਫੁੱਟ ਤੇ ਨੌਜਵਾਨਾਂ ਨਾਲ ਖੜਾ ਹੈ। IG ਪੁਲਿਸ ਦਾ ਕਹਿਣਾ ਸੀ ਕਿ KPK ਪੁਲਿਸ ਆਪਣੇ ਨੌਜਵਾਨਾਂ ਦੀ ਸ਼ਹਾਦਤ ਦਾ ਬਦਲਾ ਜ਼ਰੂਰ ਲਵੇਗੀ। ਜਦਕਿ ਦੂਜੀ ਤਰਫ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਸੀ ਕਿ ਪਿਸ਼ਾਵਰ ਵਿੱਚ ਦੁਨੀਆ ਦਾ ਜਦੀਦ ਤਰੀਨ ਐਂਟੀ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਤੇ CTD ਪੁਲਿਸ ਦਾ ਜਲਦ ਕਿਆਮ ਅਮਲ ਵਿੱਚ ਲਾਇਆ ਜਾਏਗਾ। ਸ਼ਹਿਬਾਜ਼ ਸ਼ਰੀਫ ਦਾ ਮਜ਼ੀਦ ਕਹਿਣਾ ਸੀ ਕਿ ਇਮਰਾਨ ਖਾਨ ਦਹਿਸ਼ਤਗਰਦੀ ਖਤਮ ਕਰਨ ਵਾਸਤੇ ਪੂਰੀ ਕੌਮ ਨਾਲ ਖੜਾ ਕਿਉਂ ਨਹੀਂ ਹੋ ਸਕਦਾ। ਨੁਮਾਇੰਦਾ ਪੰਜਾਬੀ ਪੁਆਇੰਟ ਦਾ ਕਹਿਣਾ ਹੈ ਕਿ ਵਜ਼ੀਰ ਖਜ਼ਾਨਾ ਇਸਾਕ ਡਾਰ ਨੇ ਇਮਰਾਨ ਖਾਨ ਤੇ ਸਖਤ ਤਨਕੀਦ ਕਰਦਿਆਂ ਕਹਿਣਾ ਸੀ ਕਿ ਇਮਰਾਨ ਖਾਨ ਦੀ ਨਾਅਹਲੀ ਦਾ ਖਮਿਆਜ਼ਾ ਪੂਰੀ ਕੌਮ ਭੁਗਤ ਰਹੀ ਹੈ। ਇਮਰਾਨ ਖਾਨ ਦੀ ਤਰਫੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਤਸਵੀਰ ਜਿਸ ਵਿੱਚ ਮੌਜੂਦਾ ਦੌਰ ਵਿੱਚ ਗ੍ਰਿਫਤਾਰ ਤੇ ਕਤਲ ਹੋਣ ਵਾਲੇ ਅਫਰਾਦ ਦੀ ਤਸਵੀਰ ਸੀ। ਇਸਾਕ ਡਾਰ ਨੇ ਤਨਕੀਦ ਕੀਤੀ ਕਿ ਇਮਰਾਨ ਖਾਨ ਦੇ ਹਰ ਅਮਲ ਦਾ ਮਕਸਦ ਮੁਲਕ ਵਿੱਚ ਇੰਤਸ਼ਾਰ ਤੇ ਬਦਅਮਨੀ ਫੈਲਾਣਾ ਹੈ। ਇਮਰਾਨ ਖਾਨ ਨੇ ਹਕੂਮਤ ਵਿੱਚ ਰਹਿ ਕੇ ਵੀ ਮੁਲਕ ਵਿੱਚ ਇੰਤਸ਼ਾਰ ਔਰ ਬਦਅਮਨੀ ਫੈਲਾਈ ਤੇ ਜਦ ਦਾ ਹਕੂਮਤ ਚੋਂ ਨਿਕਲਿਆ ਹੈ। ਹਰ ਦਿਨ ਮੁਲਕ ਵਿੱਚ ਬਦਅਮਨੀ ਤੇ ਇੰਤਸ਼ਾਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਮਰਾਨ ਖਾਨ ਨੇ ਮੁਲਕ ਦਾ ਕਬਾੜਾ ਕਰ ਦਿੱਤਾ। ਸ਼ਾਲ ਦੁਨੀਆ ਵਿੱਚ 27ਵੇਂ ਨੰਬਰ ਤੋਂ ਮੌਜੂਦ ਮੁਲਕ ਨੂੰ 47ਵੇਂ ਨੰਬਰ ਤੇ ਛੱਡ ਆਇਆ। ਇਮਰਾਨ ਖਾਨ ਦੀ ਬਦਇੰਤਜ਼ਾਮੀ, ਨਾਅਹਲੀ, ਨਲਾਇਕੀ ਤੇ ਕਰਪਸ਼ਨ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ। ਦੂਜੀ ਤਰਫ ਪਾਕਿਸਤਾਨੀ ਪੀਪਲਸ ਪਾਰਟੀ ਦੇ ਰਹਿਨੁਮਾ ਸ਼੍ਰੀ ਰਹਿਮਾਨ ਨੇ ਵੀ ਇਮਰਾਨ ਖਾਨ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ। ਸ਼੍ਰੀ ਰਹਿਮਾਨ ਨੇ ਤਹਿਰੀਕ ਇਨਸਾਫ ਦਾ ਕੁੱਲ ਜਮਾਤੀ ਕਾਨਫਰੰਸ ਵਿੱਚ ਸ਼ਰੀਕ ਨਾ ਕਰਨ ਦੇ ਬਿਆਨ ਤੇ ਰੱਦੇ ਅਮਲ ਦਿੰਦਿਆਂ ਕਹਿਣਾ ਸੀ ਕਿ ਇਮਰਾਨ ਖਾਨ ਮੁਲਕੀ ਮੁਫਾਦ ਵਾਸਤੇ ਕਿਸੇ ਨਾਲ ਬੈਠਣ ਤੇ ਤਿਆਰ ਨਹੀਂ। ਇਮਰਾਨ ਖਾਨ ਮਾਜ਼ੀ ਵਿੱਚ ਤੇ ਕਸ਼ਮੀਰ ਦੇ ਮਾਮਲੇ ਵਿੱਚ ਕੌਮੀ ਯਕਜਹਿਤੀ ਦਾ ਹਿੱਸਾ ਬਣਿਆ ਹੈ ਤੇ ਨਾ ਹੀ ਦਹਿਸ਼ਤਗਰਦੀ ਦੇ ਖਿਲਾਫ ਬਣਨ ਵਾਲੀ ਕੌਮੀ ਇਤਿਹਾਦ ਦਾ ਹਿੱਸਾ ਬਣੇਗਾ। ਇਮਰਾਨ ਖਾਨ ਦਾ ਏਜੰਡਾ ਮੁਲਕੀ ਮੁਫਾਦ ਵਿੱਚ ਨਹੀਂ ਬਲਕਿ ਮੁਲਕ ਨੂੰ ਤਬਾਹ ਕਰਨ ਵਿੱਚ ਹੈ। ਇਮਰਾਨ ਖਾਨ ਮੁਲਕ ਵਿੱਚ ਬਦਅਮਨੀ ਤੇ ਇੰਤਸ਼ਾਰ ਫੈਲਾਉਣ ਦੀ ਦਹਿਸ਼ਤਗਰਦਾਂ ਨਾਲ ਮੁਜ਼ਾਕਰਾਤ ਕਰ ਸਕਦਾ ਹੈ। ਮੁਲਕ ਵਿੱਚ ਬਦਅਮਨੀ ਖਤਮ ਕਰਨ, ਇੰਤਸ਼ਾਰ ਜਾਂ ਦਹਿਸ਼ਤਗਰਦੀ ਖਤਮ ਕਰਨ ਦੇ ਕੌਮੀ ਇਤਿਹਾਦ ਦਾ ਹਿੱਸਾ ਨਹੀਂ ਬਣ ਸਕਦਾ। ਇਮਰਾਨ ਖਾਨ ਦੀ ਹਰ ਪਾਲਿਸੀ ਦਾ ਫਾਇਦਾ ਮੁਲਕ ਨੂੰ ਹੋ ਰਿਹਾ ਹੈ। ਸ਼ੇਖ ਰਸ਼ੀਦ ਦਾ 2 ਰੋਜ਼ਾ ਜਿਸਮਾਨੀ ਰਿਮਾਂਡ ਖਤਮ। ਪੁਲਿਸ ਨੇ ਦੁਬਾਰਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਪੁਲਿਸ ਦਾ ਮੌਕਫ ਸੀ ਕਿ ਸ਼ੇਖ ਰਸ਼ੀਦ ਦਾ ਵਾਇਸ ਮੈਚਿੰਗ ਟੈਸਟ ਮੁਕੰਮਲ ਹੋ ਚੁੱਕਿਆ ਹੈ ਜਿਸ ਵਿੱਚ ਸ਼ੇਖ ਰਸ਼ੀਦ ਦੀ ਆਵਾਜ਼ ਸਾਬਿਤ ਹੋ ਚੁੱਕੀ ਹੈ। ਸ਼ੇਖ ਰਸ਼ੀਦ ਦਾ ਫੋਟੋਗ੍ਰਾਮੈਟਿਕ ਟੈਸਟ ਵਾਸਤੇ 5 ਦਿਨ ਦਾ ਮਜ਼ੀਦ ਰਿਮਾਂਡ ਦਰਕਾਰ ਹੈ। ਦੂਜੀ ਤਰਫ ਸ਼ੇਖ ਰਸ਼ੀਦ ਦਾ ਅਦਾਲਤ ਵਿੱਚ ਕਹਿਣਾ ਸੀ ਕਿ ਮੈਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਬਿਹਤਰ ਹੈ ਮਾਰ ਦਿੱਤਾ ਜਾਵੇ। ਪੁਲਿਸ ਨੇ ਮੇਰੇ ਸਾਥ ਬਹੁਤ ਬੁਰਾ ਸਲੂਕ ਕੀਤਾ। ਮੈਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਗਿਆ। ਮੇਰੇ ਹੱਥ ਪੈਰ ਜ਼ਖਮੀ ਨੇ। ਮੈਨੂੰ ਅਦਾਲਤ ਪੱਟੀ ਲਗਵਾਉਣ ਦੀ ਇਜਾਜ਼ਤ ਦਿੱਤੀ ਜਾਏ। ਸ਼ੇਖ ਰਸ਼ੀਦ ਦਾ ਮਜ਼ੀਦ ਕਹਿਣਾ ਸੀ ਕਿ ਮੈਨੂੰ ਰੇਂਜਰਸ ਦੇ ਹਵਾਲੇ ਕੀਤਾ ਜਾਏ। ਮੈਂ ਪੁਲਿਸ ਦੇ ਐਤਬਾਰ ਨਹੀਂ। ਅਗਰ ਮੈਨੂੰ ਪੁਲਿਸ ਕਸਟਡੀ ਵਿੱਚ ਕੁਝ ਹੋ ਗਿਆ ਤੇ ਮੇਰੀ ਮੌਤ ਦੀ ਜ਼ਿੰਮੇਦਾਰ ਜ਼ਰਦਾਰੀ ਬਿਲਾਵਲ, ਮੋਹਸਿਨ ਨਕਵੀ, ਸ਼ਹਿਬਾਜ਼ ਸ਼ਰੀਫ ਤੇ ਰਾਣਾ ਸਨਾਉल्लाह ਹੋਣਗੇ। ਮੈਜਿਸਟ੍ਰੇਟ ਨੇ ਮਜ਼ੀਦ ਰਿਮਾਂਡ ਦਾ ਫੈਸਲਾ ਮਹਿਫੂਜ਼ ਕਰ ਦਿੱਤਾ। ਕਾਨੂੰਨੀ ਮਾਹਿਰੀਨ ਦਾ ਕਹਿਣਾ ਹੈ ਕਿ ਮੈਜਿਸਟ੍ਰੇਟ 2 ਦਿਨ ਦਾ ਮਜ਼ੀਦ ਰਿਮਾਂਡ ਦੇ ਸਕਦਾ ਹੈ। ਜਦਕਿ ਦੂਜੀ ਤਰਫ ਸ਼ੇਖ ਰਸ਼ੀਦ ਨੇ ਸਿੰਧ ਪੁਲਿਸ ਤੋਂ ਬਚਣ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਰਿਟ ਦਾਇਰ ਕਰ ਦਿੱਤੀ। ਦਰਖਾਸਤ ਦੇ ਵਿੱਚ ਸ਼ੇਖ ਰਸ਼ੀਦ ਨੇ ਮੌਕਫ ਇਖਤਿਆਰ ਕੀਤਾ ਹੈ ਕਿ ਸਿੰਧ ਵਿੱਚ ਝੂਠਾ ਸਿਆਸੀ ਪਰਚਾ ਕੱਟਿਆ ਗਿਆ ਹੈ। ਇਸ ਨੂੰ ਖਾਰਿਜ ਕੀਤਾ ਜਾਏ ਤੇ ਸਿੰਧ ਪੁਲਿਸ ਤੇ ਬਾਕੀ ਏਜੰਸੀਆਂ ਨੂੰ ਮੈਨੂੰ ਗ੍ਰਿਫਤਾਰ ਕਰਨ ਤੋਂ ਰੋਕਿਆ ਜਾਏ। ਹਾਇਰ ਐਜੂਕੇਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਖੁਦ ਮੁਖਤਾਰ ਸਟੇਟਸ ਖਤਮ ਕਰਨ ਦਾ ਮਨਸੂਬਾ। HEC ਦੀ ਖੁਦ ਮੁਖਤਾਰੀ ਦਾ ਸਟੇਟਸ ਹਾਇਰ ਐਜੂਕੇਸ਼ਨ ਦੇ ਕਿਆਮ ਦੇ ਆਰਡੀਨੈਂਸ 2002 ਵਿੱਚ ਤਰਮੀਮ ਦੇ ਜ਼ਰੀਏ ਕੀਤਾ ਜਾਏਗਾ। ਨਈ ਤਰਮੀਮ ਤੋਂ ਬਾਅਦ ਮਿਨਿਸਟਰ ਹਾਇਰ ਐਜੂਕੇਸ਼ਨ ਕਿਸੇ ਵੀ ਵਕਤ ਚੇਅਰਮੈਨ HEC ਨੂੰ ਮੁਕਦੋਸ਼ ਤੇ ਨया ਚੇਅਰਮੈਨ ਮੁਕਰਰ ਕਰ ਸਕਣਗੇ। ਇਸ ਤਰਮੀਮ ਤੋਂ ਬਾਅਦ HEC ਮਿਨਿਸਟਰ ਹਾਇਰ ਐਜੂਕੇਸ਼ਨ ਦੇ ਨੀਚੇ ਆ ਜਾਵੇਗਾ। ਤਰਮੀਮ ਦੇ ਜ਼ਰੀਏ HEC ਦੀ ਮੈਂਬਰਾਂ ਦੀ ਤਾਦਾਦ ਵੀ ਕਮ ਕੀਤੀ ਜਾਏਗੀ।
कराची खातून ने DSP ट्रैफिक नू थप्पड़ क्यों मारिया, खातून कौन है, सफेद दाड़ी वाला DSP कौन है, क्या सरकार विच मुदाखलत हुई है, कार्य सरकार विच मुदाखलत दा कानून की है, इस दी सज़ा कितनी है, क्या FIR दर्ज हुई, अगर दर्ज हुई तो फिर इस वक्त FIR दा ऑर्डीनेंस की है। देखो पंजाबी पॉइंट स्पेशल रिपोर्ट। नुमाइंदा पंजाबी पॉइंट के मुताबिक कराची विच एक खातून जड़ी अपने आप नू एक आर्मी ऑफिसर दी बहन कहंदी है, अपने खावंद नाल गाड़ी विच सफ़र कर रही सी। खातून दा खावंद इशारा सुरखों ते गाड़ी नहीं रोकदा, जिससे सामने खड़ा DSP ट्रैफिक इश्तियाक हुसैन गार्ड रोकन का इशारा करता है। जद गाड़ी नहीं रोकती तो गाड़ी दे सामने आ जाता है। जद गाड़ी रुकती है तो खातून गाड़ी तो बाहर निकलती है तो DSP नू एक साइड ते होंदा कहंदी है। DSP कहंदा है कि तुसी इशारा तोड़िया है, चलान होएगा, जिससे खातून गुस्से विच आ जाती है। अपने भाई सीनियर फौजी अफसर दी धमकी देंदी है। इश्तियाक हुसैन खातून दे रोब विच नहीं आंदे ते चलान ते बजीद रहंदे ने। खातून बुलंद आवाज़ विच पुलिस अफसर नू धमकांदी है ते बुरा भला कहंदी है। पुलिस ऑफिसर दा बाजू पकड़ के साइड ते कर दी है। पुलिस ऑफिसर फिर सामने आता है ते इसनू सरेआम थप्पड़ कड मार दी है। यह सारा तमाशा कैमरे दी अख ते आवाम देख रही होंदी है। खातून अपनी ताकत दे नशे विच कानून नू अपनी जुत्ती दी नोक ते रखती है, जबकि पुलिस ऑफिसर अपने गुस्से और जज्बात ते काबू रखदियां खातून नाल बदतमीजी नहीं करता। कुछ देर तक खातून ते बाप भी मौका ते पहुंच जांदा है ते पुलिस ऑफिसर नू धमकियां देंदे ने ते बुरा भला कहंदे ने। पुलिस मौका ते पहुंच जांदी है ते खातून दे खामंद नू कार्य सरकार मुदाखलत ते कानून तोड़न विच गिरफ्तार कर लैंदी है। जूं ही पुलिस खातून दे चौहर नू थाने लेके जांदी है, खातून पीछे पहुंच जांदी है। नुमाइंदा पंजाबी पॉइंट के मुताबिक पहले पुलिस खातून ने इस दे खामंद ते FIR दर्ज करन तू कतरांदी है, लेकिन जद वीडियो सोशल मीडिया ते वायरल होंदी है ते पुलिस दफा 253 कार्य सरकार मुदाखलत ते 4 और दफात लगा के खातून इस दे भाई बाप ते खामंद उते पर्चा कट देंदी है। इतलात दे तहत लाडो रानी नू बचान वास्ते सरकारी ते शराफिया हरकत विच आ जांदे ने। DSP इश्तियाक हुसैन नू मजबूर किया जाता है कि खातून मुआफ कर देवे। DSP दा मौकफ सी के खातून शर्मिंदा होए, मुआफ़ी मंगे तो मुआफ किया जा सकता है। इतलात के मुताबिक खातून ने अपने बाप के कहन ते DSP तो माफ़ी मंगी तो DSP माफ कर दिता। इस तरह मामला रफा दफा हो गया। कार्य सरकार च दो मुदाखलत काबिले जमानत जुर्म में इस दी सज़ा 3 साल जुर्माना या दोनों हो सकते हैं, लेकिन जिस मुल्क विच कतल की सज़ा देना मुश्किल हो चुकी है उत्थे कार्य सरकार जो मुदाखलत छोटा जिहा जुर्म है। यही वजह है कि पाकिस्तान विच इस तरह के केस रोज़ाना सोशल मीडिया विच आते रहते हैं। हुकूमत दी रिट नू कायम रखने वास्ते सरकारी मुलाजमीन की हिफाजत वास्ते सख्त कानून साजी जरूरी है। हुकूमत आवाम नू रोज़गार ते दे नहीं सकती, आवाम कोलों चलदा रोज़गार भी छिनन लग पई। नुमाइंदा पंजाबी पॉइंट मंडी बहाउद्दीन बल्दिया मंडी बहाउद्दीन ने गरीब रेड़ी वाहन नू जुम्मा बाजार लगान तो रोक दिता। गरीब रेड़ी वाहन दा कहना सी कि बल्दिया मंडी बहाउद्दीन आमिर नामी शख्स के जरिए हर रेड़ी वाहन कोलों 500 रुपए जगह टैक्स भी वसूल कर दी है। बल्दिया मौकफ सी के जुम्मा बाजार दी जगह DC दे हुक्म तो बाद खाली करवाई जाएगी। DC साहब इस जगह ते सरकारी सस्ता बाजार लगाना चाहता है, लेकिन 24 घंटे गुजरन के बावजूद सस्ता बाजार ना लगाया जा सकिया। की जानते हो तुसी? जी जुम्मा बाजार लगना चाहिए। मजदूर बंदे 2-4 घंटे का काम होता, सही गल है। उस तो बाद कोई नहीं होता काम, दिहाड़ी लानी होती। इसे ਤੁਹਾਡੇ ਕੋਲ पर डे जुम्मा कितने पैसे ले जाते? 500 रुपये। 500 रुपये जी? 500 रुपये कौन लेंदा? 500 रुपये जी? आमर कौन है? ठेकेदार। ये ठेके ते नहीं जगह जी? ये ठेके ते जगह ते नहीं है? ठेके दी गवर्नमेंट दी जगह है, 500 रुपया लेंदे है ਸਾਡੇ ਕੋਲ। अच्छा, वो आमर की कहंदा ये? किराया जी ਸਾਡਾ ਕਹਿੰਦਾ ਤਮੂ ਦਾ ਕਿਰਾਇਆ। तमू ते किराया फी ठीक है तो 500 रुपये लेंदा। ਇਹ ਤਾਂ 500 रुपया लेंदे। ये तो काफी लाख 1.5 लाख रुपये पैसे इकट्ठे होंगे। नहीं बंद